अस्सलाम वालेकुम भाई, सब तो पहले अपना तारफ़ करवाना। अच्छा रियासत भाई, सब तो पहले तो तुसां दा बहुत बहुत शुक्रिया कि तुसां मिगी बोलने दा मौका दिता। माड़ा नाम वकास अहमद है जी, खेता पटवार नाल माड़ा तल्लक आ। और अगर तक्या जुले तो पिछले 500-600 साल तो असां ने अबो अजदाद भी खेता पटवार च रहे। ते रियासत भाई, अच्छा, इस तरह है कि गौरमेंट जिहड़ी है ਉਹ ਪਿਛਲੇ ਦਿਨਾਂ ਇੱਕ ਲੈਟਰ ਵੀ ਤੱਕਣੇ 'ਚ ਆਇਆ ਸੀ, ਨਜ਼ਰ ਆਇਆ ਸੀ ਕਿ ਗੌਰਮੈਂਟ ਜਿਹੜੀ ਉਹ ਪਲੇਟ ਦੇ ਵਿੱਚ ਰੱਖ ਕੇ ਤੇ ਲੋਕਾਂ ਨੂੰ ਨਵੀਆਂ ਸ਼ਨਾਖਤਾਂ ਦੇ ਰਹੀ ਹੈ। ਔਰ ਗੌਰਮੈਂਟ ਜਿਹੜੀ ਹੈ ਉਹ ਲੱਗਦਾ ਇਹ ਹੀ ਹੈ ਕਿ ਖੁਦ ਚਾਹੁੰਦੀ ਹੈ ਕਿ ਲੋਕ ਜਿਹੜੇ ਨੇ ਉਹ ਨਵੀਆਂ ਸ਼ਨਾਖਤਾਂ ਦੇ ਵਿੱਚ ਆ ਜਾਣ। ਤੇ ਉਸ ਦੇ ਵਿੱਚ ਪਠਵਾਰ ਦੇ ਜਿਹੜੇ ਪਠਵਾਰੀ ਪੰਜਾਬੀ ਨੇ ਉਹਨਾਂ ਨੂੰ ਵੀ ਇੱਕ ਨਵੀਂ ਸ਼ਨਾਖਤ ਦੇ ਦਾਇਰੇ ਦੇ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਹਵਾਲੇ ਨਾਲ ਕੀ ਆਖੋ, ਖਾਸ ਤੌਰ ਤੇ ਆਪਣੇ ਖਿੱਤਾ ਪਠਵਾਰ ਦੇ ਜਿਹੜੇ ਪਠਵਾਰੀ ਪੰਜਾਬੀ ਨੇ ਉਹਨਾਂ ਨੂੰ? रियासत भाई पिछले दिनों च एक खबर गर्दिश करनी भी सी कि खिता पटवार नूं भी एक अलग सूबा दिता जा रहा। ते हर बंदे दा अपना एक पॉइंट ऑफ व्यू है। लेकिन चूंकि बतौर साफत मेरा भी तल्लक पिछले 15-16 साल सू मतलब मीडिया नाले ते एक अदना जी सोच दे तहत मैं अपनी एक गल तुहाडे सामने रखांगा। हर बंदे दी अपनी सोच है। तको जी मसाइल अगर हल करने तो वो हल होणगे इतफाक इताद नाल। ठीक है। ते असी तो समझते हाँ कि असी पंजाबी हाँ। ठीक है। असां ने अबो अजदाद भी सानू यही सिखाया दसिया कि ये खिता पठवार पंजाब दा दिल है। ठीक है। ते हुण सूबे बनाण दा मेरे ख्याल च कोई मकसद नहीं, सूबे बनाण दा मेरे ख्याल च मकसद नहीं गा, बजाय इसदे कि असी मिल बह के एक टेबल ते अपने मसाइल हल करिए। ठीक है। ते कुछ कुवतां हैन ने कि जड़ियां चाह रहियां कि पार्टीशनां करके अगर तुसी थोड़ा जिहा पिछे तारीख च जाओ ते ਉਹ ਵੀ ਤੇ ਪੰਜਾਬ ਸਾਡਾ ਸੀ। ਠੀਕ ਹੈ। ਲੋਕ ਇੱਕ ਜੇ ਸਨ, ਸਾਂਝੇ ਰਹਿ ਰਹੇ ਸਨ। ਲੇਕਿਨ ਅੱਜ ਤਰਸ ਰਹੇ ਇੱਕ ਦੂਜੇ ਨੂੰ ਮਿਲਣ ਲਈ। ਠੀਕ ਹੈ। ਉੱਥੇ ਵੀ ਮੁਸਲਮਾਨ ਹੈਨ, ਇੱਥੇ ਵੀ ਹੈਨ, ਇੱਥੇ ਵੀ ਮਤਲਬ ਸਿੱਖ ਬਰਾਦਰੀ ਹੈ, ਉੱਥੇ ਵੀ ਹੈ। ਯਾਨੀ ਕਿ ਉਹ ਜਿਹੜਾ ਰੱਖ ਰਖਾਓ, ਮੇਲ ਜੋਲ, ਉਹ ਚੀਜ਼ਾਂ ਹੁਣ ਅਸੀਂ ਲੋਕ ਤਰਸ ਰਹੇ ਹਾਂ। ਤੇ ਮੇਰੇ ਖਿਆਲ ਵਿੱਚ ਇਹਦਾ ਫਾਇਦਾ ਨਾ ਹੀ ਤੇ ਮਤਲਬ ਅਗਰ ਤੁਸੀਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰੋ, ਉਹਨਾਂ ਨੂੰ ਇਹ ਨਾ ਹੀ ਖਿਤਾ ਪਠਵਾਰ ਨੂੰ ਕੋਈ ਖਾਸ ਬੈਨੀਫਿਟ ਜਾ ਰਿਹਾ ਕਿ ਅਸੀਂ ਮਤਲਬ ਅਗਰ ਪਾਰਟੀਸ਼ਨ ਕਰਦੇ ਹਾਂ। ਕਿਉਂਕਿ ਅਲਹਮਦੁਲਿਲਾ ਖਿਤਾ ਪਠਵਾਰ 90% ਕੈਪੀਟਲ ਦੇ ਅੰਦਰ ਹੈ ਔਰ ਕੈਪੀਟਲ ਫੈਡਰਲ ਇਸਲਾਮਾਬਾਦ। ਤੇ ਇਸਲਾਮਾਬਾਦ ਦੀ ਪਾਵਰ ਆਲਰੇਡੀ ਇੰਨੀ ਹੈ ਕਿ ਉਸਨੇ ਚ ਮੇਰਾ ਨਹੀਂ ਖਿਆਲ ਕਿ ਜ਼ਰੂਰਤ ਹੈ। ਤੇ ਕੈਪੀਟਲ ਨਾਲੋਂ ਵੀ ਜ਼ਿਆਦਾ ਪਾਵਰ ਤੇ ਪਿੰਡੀ ਵਿੱਚ ਨਹੀਂ ਹੈ। ਜੀ ਬਿਲਕੁਲ ਇੰਝ ਹੀ ਹੈ। ਤੁਹਾਡੀ ਜਿੰਨੇ ਵੀ ਬੜੇ ਫੈਸਲੇ ਹੁੰਦੇ ਨੇ, ਚਲੋ ਜੀ ਮੈਂ ਹੋਰ ਤੇ ਹੋਰ ਤੁਹਾਡਾ ਜਿਹੜਾ ਮੇਨ ਅਲਹਮਦੁਲਿਲਾ ਸਾਡੀ ਜਿਹੜੀ ਪਾਕ ਆਰਮੀ ਹੈ, ਅਸਾਂ ਦਾ ਜਿਹੜਾ ਮੇਨ ਮਰਕਜ਼ ਹੈ ਉਹ ਪਿੰਡੀ ਹੈ। ਠੀਕ ਹੈ। ਸਹੀ ਹੈ। ਤੇ ਖੈਰ ਅੱਲਾ ਪਾਕ ਚੰਦ ਸਾਰੇ ਅਨਾਸਰ ਨੇ ਜਿਹੜੇ ਇਹ ਖਬਰਾਂ ਹਰ ਕੁਝ ਟਾਈਮ ਬਾਅਦ ਇਹ ਸਾਹਮਣੇ ਲੈ ਕੇ ਆਉਂਦੇ ਨੇ ਕਿ ਜੀ ਫਲਾਂ ਏਰੀਏ ਨੂੰ ਸੂਬਾ ਬਣਾਉਣਗੇ ਆ, ਫਲਾਂ ਇਲਾਕੇ ਨੂੰ ਸੂਬਾ ਬਣਾਉਣਗੇ ਆ। ਪਹਿਲੇ ਬਲਕਿ ਜਿਹੜਾ ਸਾਡੇ ਸਰਾਕੀ ਭਾਈ ਨੇ ਉਧਰ ਵੀ ਇਹ ਗੱਲ ਹੈ ਕਿ ਜੀ ਸਰਾਕਿਸਤਾਨ ਬਣਾਇਆ ਜਾ ਰਿਹਾ ਤੇ ਸੂਬਾ ਬਣਾਇਆ ਜਾ ਰਿਹਾ। ਤੇ ਹੁਣ ਖਿੱਤਾ ਪਠਵਾਰ ਦੀਆਂ ਗੱਲਾਂ ਗਰਦਿਸ਼ ਕਰ ਰਹੀਆਂ। ਤੇ ਮੇਰੇ ਖਿਆਲ ਵਿੱਚ ਜਿਹੜੀ ਗੱਲ ਇਤਫਾਕ ਔਰ ਇਤਾਦ ਨਾਲ ਹੈ ਉਹ ਪਾਰਟੀਸ਼ਨਾਂ ਕਰਨ ਨਾਲ ਨਹੀਂ ਹੈ। ਅੱਛਾ, ਲੋਕਾਂ ਨੂੰ ਕੀ ਪੈਗਾਮ ਦਿਓਗੇ? ਜਿਹੜੇ ਲੋਕ ਕਈ ਦਫਾ ਹੁੰਦੇ ਨੇ ਨਾ ਕਿ ਜਿਸ ਤਰ੍ਹਾਂ ਇੱਕ ਲਫ਼ਜ਼ ਲਾਈ ਲੱਗ, ਕਿ ਜਿਸ ਨੇ ਕਿਸੇ ਗੱਲ ਦੇ ਉੱਤੇ ਲਾ ਦਿੱਤਾ ਤੇ ਉਸ ਗੱਲ ਦੇ ਪਿੱਛੇ ਲੱਗ ਗਏ। ਲੋਕਾਂ ਨੂੰ ਕੀ ਪੈਗਾਮ ਦਿਓਗੇ ਕਿ ਲੋਕਾਂ ਦੇ ਨਾਲ ਆਪਣਾ ਇਤਿਹਾਦ ਬਣਾਓ, ਨਾ ਕਿ ਸਾਜ਼ਿਸ਼ਾਂ ਦੇ ਪਿੱਛੇ ਲੱਗ ਕੇ ਟੁਰੋ? ਤਾਂ ਕੁਝ ਰਿਆਸਤ ਬਈ ਸਾਰੀ ਗੱਲ ਹੁੰਦੀ ਹੈ ਆਪਣੇ ਇੱਕ ਨਜ਼ਰੀਏ ਦੀ, ਸੋਚ ਦੀ। ਹਰ ਬੰਦੇ ਦੀ ਆਪਣੀ ਸੋਚ ਹੈ। ਲੇਕਿਨ ਮੈਂ ਆਪਣੀ ਗੱਲ ਕਰਾਂਗਾ ਜਿਸ ਕਮਿਊਨਿਟੀ ਵਿੱਚ ਮੈਂ ਬਹਿੰਦਾ ਉੱਠਦਾ ਹਾਂ। ਮੈਂ ਅਗਰ ਆਪਣੇ ਯਾਰਾਂ ਦੋਸਤਾਂ ਦੀ ਗੱਲ ਕਰਾਂ, ਮੈਂ ਅਗਰ ਆਪਣੇ ਇੱਕ ਬਰਾਦਰੀ ਬੇਸ ਤੇ ਗੱਲ ਕਰਾਂ, ਤੇ ਸਾਡੇ ਅੰਦਰ ਇਹ ਚੀਜ਼ ਕਦੀ ਵੀ ਡਿਸਕਸ ਨਹੀਂ ਹੋਈ ਕਿ ਅਸੀਂ ਅਲੱਗ ਸੂਬੇ ਦੀ ਤਰਫ ਜਾਈਏ। ਹਾਲਾਂਕਿ ਸਾਡਾ ਜਿਹੜਾ ਗ੍ਰਾਂ ਹੈ ਉਹ ਅਲਹਮਦੁਲਿਲਾ ਸਾਡੀ ਜਿਹੜੀ ਬਰਾਦਰੀ ਹੈ ਉਸਨੇ 'ਚ 300-400 ਘਰ ਹੈ। ਠੀਕ ਹੈ। ਤੇ ਅਸੀਂ ਕਿਸੇ ਵੀ ਸਿਆਸੀ ਜਲਸੇ ਦੇ ਅੰਦਰ, ਕਿਸੇ ਵੀ ਮਤਲਬ ਪਲੇਟਫਾਰਮ ਦੇ ਉੱਤੇ ਅਸੀਂ ਇਹ ਚੀਜ਼
ਮਤਲਬ ਡਿਸਕਸ ਨਹੀਂ ਕੀਤੀ ਜਾਂ ਖਾਹਿਸ਼ ਨਹੀਂ ਕੀਤੀ ਕਿ ਸਾਨੂੰ ਕੋਈ ਅਲੱਗ ਸੂਬਾ ਦਿੱਤਾ ਜਾਏ। ਗਵਰਨਮੈਂਟ ਜ਼ਬਰਦਸਤੀ ਦੇਣ ਦੇ ਚੱਕਰ 'ਚ ਲੱਗੀ ਬਸ ਹੈ। ਇਹ ਹੁਣ ਗਵਰਨਮੈਂਟ ਦਾ ਕੰਮ ਹੈ ਜਾਂ ਫਿਰ ਕੁਝ ਐਸੇ ਸਾਫੀ ਬਰਾਦਰਾਨ ਵੀ ਹਨ ਹਾਂ, ਕਿ ਜਿਹੜੇ ਵਿਊਜ਼ ਦੇ ਚੱਕਰ ਵਿੱਚ ਐਸੀਆਂ ਖਬਰਾਂ ਮੰਜ਼ਰ ਤੇ ਲੈ ਆਉਂਦੇ ਨੇ। ਪਾ ਬੂਟੀ ਦੇ ਚੱਕਰ 'ਚ ਮੱਝ ਪੂਰੀ ਜ਼ਬਾ ਮੱਝ ਕਰਨ ਤੇ ਜ਼ਬਾ ਕਰ ਲੱਗੇ। ਦਿੰਦੇ ਨੇ, ਉਹ ਬਿਲਕੁਲ। ਬਹੁਤ ਸ਼ੁਕਰੀਆ, ਬਹੁਤ